ਹਾਸੋਹੀਣੀ ਵੀ ਹੈ, ਪਰ ਇੱਕ ਦੁੱਖ ਜਿਹਾ ਵੀ ਆਉਂਦਾ ਦੇਖ ਕੇ ਵੀ ਭਾਈ ਬੰਦੇ ਫਾਇਦਾ ਕਰਾਉਣ ਗਏ, ਨੁਕਸਾਨ ਕਰਵਾ ਕੇ ਆ ਗਏ। ਸੰਗਰੂਰ ਕੰਨੀ ਕਹਿੰਦੇ ਲੱਗਾ ਸੀ ਕੋਈ ਕੈਂਪ ਕੁੰਪ ਬਾਲਾਂ ਦਾ, ਵੀ ਜਿਹੜੇ ਗੰਜੇ ਨੇ ਉਹਨਾਂ ਦੇ ਅਸੀਂ ਠੀਕ ਕਰ ਦਿਆਂਗੇ, ਤੇ ਉੱਥੇ ਹੋਰ ਹੀ ਨੁਕਸਾਨ ਹੋ ਗਿਆ ਜੀ। ਇਹ ਸਾਰੀ ਖਬਰ ਤੇ ਜਰਾ ਚਾਨਣਾ ਪਾਇਓ, ਦਰਸ਼ਕ ਵੀ ਸਮਝ ਜਾਣਗੇ ਵੀ ਹੋਇਆ ਕੀ ਆ, ਕਿਵੇਂ ਬਚਣਾ ਇਹਨਾਂ ਚੀਜ਼ਾਂ ਤੋਂ। ਦੇਖੋ, ਅੱਗੇ ਅਸੀਂ ਗੱਲਾਂ ਕਰਦੇ ਸੀ ਬਈ ਹਰੇਕ ਬੰਦੇ ਨੂੰ ਚਾਹਨਾ ਤੇ ਹੁੰਦੀ ਹੈ ਨਾ ਵੀ ਸੋਹਣਾ ਸੁਨੱਖਾ ਅਸੀਂ ਆਉਣਾ ਹੀ। ਆ ਵੇਖ ਲਓ ਵੀ 50-50 ਦੇ ਨੇੜੇ ਢੁੱਕੇ ਪਏ ਆ, ਹਾਲੇ ਅਸੀਂ ਵੀ ਹਾਰ ਨਹੀਂ ਮੰਨਦੇ। ਮਤਲਬ ਕਿ ਗੱਲਾਂ ਗੁੱਲਾਂ ਖੁਰਚ ਕੇ ਰੱਖੀ ਦੀਆਂ, ਪੂਰੀਆਂ ਖਿੱਚ ਕੇ ਰੱਖੀ ਦਾ ਕੰਮ। ਤਾਂ ਐ ਹੀ ਹੁੰਦਾ ਕਿ ਸਾਰੇ ਇਹ ਕੋਸ਼ਿਸ਼ ਕਰਦੇ ਆ। ਤੇ ਅੱਜ ਕੱਲ ਨਾ ਇਹ ਵਾਲਾਂ ਦੀ ਬੜੀ ਸਮੱਸਿਆ ਪੰਜਾਬ ਦੇ ਵਿੱਚ। ਇਹ ਹੁਣ ਦੇਖੋ, ਜੇ ਆਪਾਂ ਫੇਸਬੁੱਕ ਖੋਲੀਏ ਤੇ ਉੱਥੇ ਤੇ ਲੱਗਦਾ ਵੀ ਬੰਦਾ ਮਰੇਗਾ ਹੀ ਨਹੀਂ, ਕਦੇ ਮਨੁੱਖ ਮਰੇਗਾ ਨਹੀਂ, ਇੰਨਾ ਇਲਾਜ ਪਿਆ, ਇਹਨਾਂ ਦੁਨੀਆ ਦਾ ਉੱਥੇ ਨੀਮ ਹਕੀਮ ਪਿਆ, ਏਦਾਂ ਲੱਗਦਾ ਵੀ ਬੰਦਾ ਤੇ ਅਮਰ ਹੋ ਜਾਏਗਾ ਜੇ ਇਹਨਾਂ ਦੇ ਆਖੇ ਲੱਗ ਜਾਵੇ। ਤਾਂ ਏਦਾਂ ਹੀ ਆ, ਇੱਥੇ ਨਾ ਇੱਕ ਕਾਲੀ ਮਾਤਾ ਦਾ ਮੰਦਿਰ ਆ ਸੰਗਰੂਰ। ਤਾਂ ਹੁੰਦਾ ਕੀ ਆ ਕਿ ਉੱਥੇ ਇੱਕ ਕੈਂਪ ਲਾਇਆ ਜਾਂਦਾ। ਦਰਅਸਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਦਵਾਈ ਬਣਾ ਕੇ ਲਾਉਂਦੇ ਆ ਤੇ ਵਾਲ ਦੁਬਾਰਾ ਉਗਰ ਆਉਂਦੇ ਆ, ਮਤਲਬ ਕਿ ਉੱਗ ਪੈਂਦੇ ਆ। ਤੇ ਉਹ ਬੰਦੇ ਨੂੰ ਮੈਂ ਹੁਣ ਥੋੜਾ ਫੋਲੋ ਕੀਤਾ ਜਿਹਦਾ ਇਹ ਕੰਮਕਾਰ ਦੱਸੀਦਾ, ਤੇ ਉੱਥੇ ਤੇ ਗਾਹ ਪਿਆ ਹੋਇਆ ਜੀ, ਗਾਹ ਪਿਆ। ਹਾਲਾਂਕਿ ਉਹਦਾ ਕੰਮ ਵੀ ਠੀਕ ਆ। ਮੈਨੂੰ ਕਿਸੇ ਨੇ ਦੱਸਿਆ ਕਿ ਪੌਣੇ 200 ਦੀ ਸ਼ੀਸ਼ੀ ਹੈ, 717 ਚ ਧੱਕੀ ਤੁਰੇ ਆਉਂਦੇ। 1000 ਬੰਦਾ ਆ ਗਿਆ, 700 ਦੇ ਹਿਸਾਬ ਨਾਲ ਮਲਟੀਪਲਾਈ ਕਰ ਲਓ, 7 ਲੱਖ ਰੁਪਈਆ ਤੇ ਅਗਲਾ ਲੈ ਗਿਆ। ਆਓ ਗਿਆ ਤੇ ਆਓ ਗਿਆ ਤੇ ਆਓ ਗਿਆ। ਹੁਣ ਇੱਥੇ ਕਿੱਸਾ ਇੱਕ ਅਲੱਗ ਤਰ੍ਹਾਂ ਵਾਪਰਦਾ ਹੈ ਕਿ ਇੱਥੇ ਜਿੰਨੇ ਲੋਕ ਆਏ ਭੱਜ ਭਜਾ ਕੇ ਵੀ ਦਵਾ ਦਾ ਵਾਲ ਲੈ ਗਏ, ਵਾਲ ਲੈ ਗਏ, ਉਹਦੇ ਹੁੰਦੇ ਨਾ ਕਿ ਵੈਸੇ ਕਹਾਵਤ ਆ ਕਿ ਨਮਾਜ਼ ਬਖਸ਼ਾਉਣ ਗਿਆ ਤੇ ਗੱਲ ਰੋਜ਼ੇ ਪੈ ਗਏ। ਇਹ ਗਏ ਤਾਂ ਸੀਗੇ ਤੇ ਉਹ ਲੇਪ ਜਿਹਾ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਸਿਰ ਸੁਰ ਧੋਤਾ ਤੇ ਦੱਸਦੇ ਆ ਕਿ ਇਹਨਾਂ ਸਾਰਿਆਂ ਦੀ ਅੱਖਾਂ ਦੀ ਜਿਹੜੀ ਇਨਫੈਕਸ਼ਨ ਸੀਗੀ ਉਤਰ ਆਈ, ਲਾਗ ਲੱਗ ਗਈ, ਤੇ ਉੱਥੇ ਤੇ ਕੁਰਬਲ ਹੋ ਗਈ ਹਸਪਤਾਲ ਦੇ ਵਿੱਚ। ਮਤਲਬ ਕਿ ਵਾਲ ਤੇ ਅੱਛੇ ਦਿਨਾਂ ਵਾਂਗੂ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ। ਤੇ ਡਾਕਟਰਾਂ ਨੇ ਕਿਹਾ ਕਿ ਤੁਹਾਨੂੰ ਤੇ ਗੇੜੇ ਲਾਉਣੇ ਪੈਣੇ, ਤੁਹਾਨੂੰ ਅੱਖਾਂ ਦੇ ਡਾਕਟਰ ਕੋਲ ਹੁਣ ਆਉਣਾ ਪੈਣਾ 2-3 ਦਿਨ। ਤਾਂ ਮਤਲਬ ਕਿ ਜਿਹੜੇ ਉਹ ਸੀਗੇ ਇਲਾਜ ਕਰਵਾਉਣ ਗਏ, ਆਪਦੇ ਵਾਲ ਲੈਣ ਵਾਸਤੇ ਗਏ ਸੀਗੇ, ਉਹ ਕਹਿੰਦੇ ਕਿ ਸਾਡੀਆਂ ਅੱਖਾਂ ਬਚਾਓ ਭਰਾਵੋ, ਵਾਲਾਂ ਨੂੰ ਦਫਾ ਕਰੋ, ਗੋਲੀ ਮਾਰੋ, ਵਾਲ ਆਉਂਦੇ ਕਿ ਨਹੀਂ ਆਉਂਦੇ ਠੀਕ ਆ, ਪਰ ਸਾਡੀਆਂ ਅੱਖਾਂ ਬਚਾਓ। ਤਾਂ ਇਹਦੇ ਤੇ ਹੁਣ ਸਵਾਲ ਆ, ਵੈਸੇ ਤੇ 2 ਜਣਿਆਂ ਤੇ ਮੇਰੇ ਖਿਆਲ ਦੇ ਨਾਲ ਕਾਰਵਾਈ ਕਰ ਦਿੱਤੀ ਗਈ ਹੈ, FIR ਕੱਟ ਦਿੱਤੀ ਗਈ ਆ, ਪਰ ਬਿਨਾਂ ਕਿਸੇ ਇਜਾਜ਼ਤ ਤੋਂ ਗੁਰਪ੍ਰੀਤ ਜੀ ਇਹ ਕੈਂਪ ਆਯੋਜਿਤ ਕੀਤਾ ਗਿਆ। ਫਿਰ ਸੈਂਕੜੇ ਲੋਕ ਉੱਥੇ ਆਉਂਦੇ ਨੇ। ਤੇ ਇਹ ਬੰਦੇ ਦਾ ਜਿਹਦਾ ਦੱਸੀਦਾ, ਹਾਲਾਂਕਿ ਮੈਂ ਨਾਂ ਨਹੀਂ ਇਸ ਕਰਕੇ ਲੈ ਰਿਹਾ ਕਿਉਂਕਿ ਪੁਸ਼ਟੀ ਨਹੀਂ ਹੈ ਕਿ ਵਾਕਿਆ ਇਹ ਕੈਂਪ ਇਹਨਾਂ ਨੇ ਲਾਇਆ ਸੀ, ਅਦਰਵਾਈਜ਼ ਆਪਾਂ ਨਾਂ ਵੀ ਲੈ ਦਿੰਦੇ। ਤਾਂ ਇਹਦੇ ਬਾਰੇ ਜਿਹਦੀ ਚਰਚਾ ਹੈ, ਇਹ ਕੋਈ ਖੰਨੇ ਤੋਂ ਆ, ਨਾਈ ਦਾ ਕੰਮ ਕਰਦਾ ਹੈ। ਤਾਂ ਮਤਲਬ ਕਿ ਇਹਦੇ ਬਾਰੇ ਕਿਹਾ ਜਾ ਰਿਹਾ, ਤੇ ਉਹ ਕੁਝ ਦੱਸ ਵੀ ਰਹੇ ਸੀ ਅੱਜ ਕਮੈਂਟਾਂ ਦੇ ਵਿੱਚ ਲੋਕ ਕਿ ਜਮਾਲ ਘੋਟੇ ਦੇ ਬੀਜ ਵਗੈਰਾ ਜਿਹੜੇ ਨਾ ਉਹ ਪੀਸ ਕੇ ਸ਼ਾਇਦ ਲਾਏ ਜਾਂਦੇ ਆ। ਜੋ ਮਰਜ਼ੀ ਆ, ਆਪਾਂ ਨਹੀਂ ਕੁਝ ਕਹਿ ਸਕਦੇ। ਤਾਂ ਮੇਰੀ ਤੇ ਇੱਕ ਰਿਕੁਐਸਟ ਹੈ ਕਿ ਇਦਾਂ ਦੇ ਆ ਜਿਹੜੇ ਫਿਰਦੇ ਨੇ ਫੇਸਬੁੱਕ ਤੇ ਜਾਂ ਇੰਸਟਾ ਤੇ, ਇਦਾਂ ਦੇ ਮਾਹਰਾਂ ਤੋਂ ਬਚੋ। ਇਹ ਮੇਰਠ ਦੇ ਵਿੱਚ ਵੀ ਹੋਇਆ ਕਾਂਡ, ਮੈਨੂੰ ਯਾਦ ਹੈ ਨਵੰਬਰ-ਦਸੰਬਰ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਦਾ ਗਰੋਹ ਫੜਿਆ। ਉੱਥੇ 400 ਚ ਸ਼ੀਸ਼ੀ ਵੇਚੀ ਜਾਂਦੀ ਸੀ। ਤੇ ਗੁਰਪ੍ਰੀਤ ਜੀ ਜਦੋਂ ਫੜਿਆ, ਉਹਨਾਂ ਦੇ ਵਿੱਚੋਂ ਆਪ ਇੱਕ ਗੰਜਾ ਸੀ, ਉਹਨੇ ਵਿਗ ਚੜਾਈ ਸੀ। ਉਹ ਆਂਦੇ ਵੀ ਤੂੰ ਤੇ ਕਹਾਵਤ ਸੱਚੀ ਕਰ ਮਾਰੀ ਹੋ ਕਿ ਗੰਜੇ ਵੇਚਣ ਕੰਗੇ, ਤੇ ਕਮਾਲ ਕਰੀ ਜਾਂਦੇ। ਉਹ ਇਹੀ ਰਿਕੁਐਸਟ ਆ, ਮੇਰੀ ਬੇਨਤੀ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਇਸ ਤਰ੍ਹਾਂ ਦੇ ਬਨਾਰਸੀ ਠੱਗ ਨੇ, ਵੈਸੇ ਬਨਾਰਸੀ ਸ਼ਬਦ ਵੀ ਨਹੀਂ ਇਸਤੇਮਾਲ ਕਰਨਾ ਚਾਹੀਦਾ ਸਾਰਿਆਂ ਵਾਸਤੇ, ਤਾਂ ਕਹਿ ਸਕਦੇ ਆਪਾਂ ਜਿਹੜੇ ਇਸ ਤਰ੍ਹਾਂ ਦੇ ਇਹ ਹੈਗੇ ਨੇ ਚਾਲੂ ਬੰਦੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਆ। ਤੇ ਹੁਣ FIR ਤੋਂ ਹੋ ਗਈ ਆ, ਜਾਂਚ ਪੜਤਾਲ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿ ਅੱਗੇ ਇਹਨਾਂ ਨੇ ਕਿੰਨੇ ਕੁ ਲੋਕਾਂ ਦੀ ਲੁਪਰੀ ਲਾਈ ਆ,